ਲੱਤ ਸ਼ਾਹ ਦਾ ਮੇਲਾ ਹਾੜ ਦੀ 7ਵੀਂ ਸ਼ੁਰੂ ਹੁੰਦਾ ਤੇ 10ਵੀਂ ਨੂੰ ਅਖੀਰ ਹੋ ਜਾਂਦਾ। ਇਹ 4 ਦਿਨ ਸੁਫਨੇ ਵਾਂਗ ਲੰਘ ਜਾਂਦੇ। ਅਖੇ ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਪਰ ਮੇਲਾ ਭਾਵੇਂ ਥੋੜ੍ਹੀ ਦੇਰ ਦਾ ਹੋਵੇ ਉਹਦੀ ਤਿਆਰੀ ਤੇ ਢੇਰ ਚਿਰ ਪਹਿਲਾਂ ਕਰਨੀ ਪੈਂਦੀ ਏ। ਪੀਰ ਰਹਿਮਤ ਅਲੀ ਸ਼ਾਹ ਦੇ ਮੇਲੇ ਦੀ ਤਿਆਰੀ ਵੀ ਪੂਰਾ ਪਿੰਡ ਸਾਰਾ ਸਾਲ ਕਰਦਾ। ਜੱਟ ਜ਼ਮੀਨਦਾਰ ਜਿਨਸਾਂ ਅਨਾਜ ਸਾਂਭ ਰੱਖਦੇ ਭਈ ਮੇਲੇ ਦੇ ਦਿਨਾਂ ਵਿੱਚ ਵੇਚਿਆਂ ਚੰਗੇ ਪੈਸੇ ਲੱਭਣਗੇ। ਬਾਰੂਆਂ ਤੇ ਡੰਗਰਾਂ ਦੀਆਂ ਕੀਮਤਾਂ ਵੀ ਚੰਗੀਆਂ ਮਿਲ ਜਾਂਦੀਆਂ। ਲੋਕੀ ਸਾਰਾ ਸਾਲ ਮੇਲੇ ਨੂੰ ਉਡੀਕਦੇ। ਮੇਲੇ ਪਾਰੋਂ ਉਹਨਾਂ ਦੀ ਆਮਦਨੀ ਵਿੱਚ ਵਾਧਾ ਹੋ ਜਾਂਦਾ। ਭਾਵੇਂ ਪ੍ਰਾਹੁਣਿਆਂ ਪਾਰੋਂ ਖਰਚ ਵੀ ਵੱਧ ਜਾਂਦਾ, ਕਿਉਂ ਜੇ ਹਰ ਘਰ ਵਿੱਚ ਪ੍ਰਾਹੁਣਿਆਂ ਦੇ ਜੱਥੇ ਲੱਥੇ ਹੁੰਦੇ। ਲੋਕੀ ਹਰ ਕੰਮ ਤੇ ਕਾਰਾ ਮੇਲੇ ਦੇ ਹਵਾਲੇ ਨਾਲ ਕਰਦੇ। ਵਿਆਹਾਂ ਸ਼ਾਦੀਆਂ, ਅਕੀਕਿਆਂ, ਬਾਲਾਂ ਦੀਆਂ ਸੁੰਨਤਾਂ ਦੇ ਦਿਹਾੜੇ ਮਿੱਥਣ ਲੱਗਿਆਂ ਤੇ ਤਾਰੀਖਾਂ ਦੇਣ ਲੱਗਿਆਂ ਮੇਲੇ ਤੋਂ ਅਗਦੋਂ ਜਾਂ ਪਿੱਛੇ ਦਾ ਹਵਾਲਾ ਦਿੱਤਾ ਜਾਂਦਾ। ਇੰਜ ਲੱਗਦਾ ਭਈ ਨਿੱਕੇ ਪਿੰਡ ਦਾ ਨਵਾਂ ਮਾਲੀ ਸਾਲ ਮੇਲੇ ਨਾਲ ਸ਼ੁਰੂ ਹੁੰਦਾ ਸੀ। 4 ਦਿਨਾਂ ਦੇ ਮੇਲੇ ਦਾ ਅਸਰ ਕਈ ਮਹੀਨੇ ਰਹਿੰਦਾ, ਮੁੱਕਣ ਲੱਗਦਾ ਤੇ ਅਗਲਾ ਮੇਲਾ ਨੇੜੇ ਆ ਜਾਂਦਾ। ਬਹਿਸ਼ਤੀ ਮਸ਼ਕਾਂ ਸੀਵਦੇ, ਬਿਰਾਈ ਨਵੇਂ ਢੋਲ ਮੜਦੇ। ਸਾਰਾ ਸਵਾਦ ਤੇ ਚਸ ਤੇ ਢੋਲਾਂ ਨਾਲ ਹੀ ਹੁੰਦੀ ਸੀ। ਢੋਲ ਮੇਲੇ ਦੀ ਰੂਹ ਸਨ। ਮਜ਼ਾਰ ਦੇ ਅਹਾਤੇ ਵਿੱਚ ਵੱਜਦੇ, ਕੌਡੀ ਤੇ ਘੋਲਾਂ ਦੇ ਮੈਦਾਨਾਂ ਵਿੱਚ ਗੱਜਦੇ ਤੇ ਲੁੱਡੀਆਂ ਭੰਗੜਿਆਂ ਵਿੱਚ ਗੁਮਕਾਰਾਂ ਪਾਉਂਦੇ। ਵਜਾ ਕੇ ਕਈਆਂ ਦੇ ਢੋਲ ਪਾਟ ਜਾਂਦੇ। ਪਿੰਡ ਦਾ ਹਰ ਬੰਦਾ ਰੁੱਝਿਆ ਰਹਿੰਦਾ। ਐਦਕੀ ਜੇ ਪ੍ਰਾਹੁਣਿਆਂ ਲਈ ਮੰਜੀਆਂ ਘਟ ਗਈਆਂ ਸਨ ਜਾਂ ਬਿਸਤਰੇ ਸਿਰਾਣੇ ਥੁੜ ਗਏ ਸਨ ਤੇ ਹੋਰ ਬਣਵਾਉਂਦੇ। ਜੇ ਥਾਂ ਸੌੜੀ ਸੀ ਤੇ 1 ਕਿੱਲਾ ਹੋਰ ਪਾ ਲੈਂਦੇ। ਵਿਹੜਾ ਮੋਕਲਾ ਕਰਾ ਲੈਂਦੇ। ਘਰ ਸਲਾਹਾਂ ਆਉਂਦੀਆਂ, ਐਦਕੀ ਉਸ ਥਾਂ ਉੱਤੇ ਹੱਟੀ ਨਹੀਂ ਪਾਣੀ, ਫਲਾਣੇ ਦੀ ਹੱਟੀ ਚੰਗੇ ਰੁੱਖ 'ਤੇ ਸੀ, ਫਲਾਣੀ ਚੀਜ਼ ਦਾ ਸਟਾਲ ਲਾਵਾਂਗੇ, ਫਲਾਂ ਕਿਸਮ ਦੀ ਹੱਟੀ ਵਿੱਚ ਬੜੀ ਖੱਟੀ ਹੁੰਦੀ ਏ। ਕੰਮੀ ਕਾਰੀ ਤੇ ਇੱਕ ਪਾਸੇ, ਜੱਟ ਜ਼ਮੀਨਦਾਰ ਵੀ ਦੁਕਾਨਾਂ ਜਾਂ ਸਟਾਲ ਲਾ ਪਾਉਂਦੇ। ਹੋਰ ਨਹੀਂ ਤੇ ਹਦਵਾਣਿਆਂ ਖਖੜੀਆਂ ਦਾ ਢੇਰ ਲਾ ਲੈਂਦੇ। ਪਿੰਡ ਦੇ ਅੱਧੇ ਨਾਲੋਂ ਬਹੁਤੇ ਲੋਕੀ ਦੁਕਾਨਦਾਰ ਤੇ ਵਪਾਰੀ ਬਣ ਜਾਂਦੇ। ਸਾਧ ਮੁਰਾਦੇ ਬੰਦੇ ਵੀ ਗੁੜ ਦਾ ਸ਼ਰਬਤ ਜਾਂ ਦੁੱਧ ਦੀ ਲੱਸੀ ਲੈ ਕੇ ਬਹਿ ਜਾਂਦੇ। ਮੋਚੀ ਜੁੱਤੀਆਂ ਖੁੱਸਿਆਂ ਦੀ ਦੁਕਾਨ ਲਾਉਂਦੇ। ਬਾਜ਼ੇ ਡੰਗਰ ਕੋਹ ਕੇ ਮੋਟਾ ਗੋਸ਼ਤ ਵੇਚਦੇ। ਅੱਗੇ ਪਿੱਛੇ ਹਫ਼ਤੇ ਵਿੱਚ 1-2 ਭਾਰੂ ਹਲਾਲ ਕਰਕੇ ਵੇਚਣ ਵਾਲੇ ਕਸਾਈ ਮੇਲੇ ਦੇ ਦਿਨਾਂ ਵਿੱਚ ਹਰ ਰੋਜ਼ ਦਰਜਣਾ ਭਾਰੂ ਹਲਾਲ ਕਰਕੇ ਵੇਚਦੇ, ਕਿਉਂ ਜੇ ਗੋਸ਼ਤ ਦੀ ਬੜੀ ਖਪਤ ਹੁੰਦੀ। ਮੇਲੇ ਤੋਂ ਅੱਡ ਘਰਾਂ ਵਿੱਚ ਵੀ ਗੋਸ਼ਤ ਜ਼ਰੂਰ ਪੱਕਦਾ। ਨਾਈਆਂ ਦਾ ਇੱਕ ਕੰਮ ਤੇ ਹਜਾਮਤਾਂ ਕਰਨਾ ਹੁੰਦਾ। ਉਹ ਛੋਲਦਾਰੀ ਲਾ ਕੇ ਤੇ ਸ਼ੀਸ਼ਾ ਰੱਖ ਕੇ ਬਹਿ ਜਾਂਦੇ ਤੇ ਗਾਹਕਾਂ ਨੂੰ ਕੁਰਸੀਆਂ ਤੇ ਬਿਠਾ ਕੇ ਹਜਾਮਤਾਂ ਕਰਦੇ, ਦਾੜੀਆਂ ਮੁੰਨਦੇ। ਅੱਗੇ ਪਿੱਛੇ ਪਾਣੀ ਨਾਲ ਰਗੜ ਕੇ ਦਾੜੀਆਂ ਮੁੰਨਣ ਵਾਲੇ ਮੇਲੇ ਵਿੱਚ ਸਾਬਣ ਤੇ ਸ਼ੇਵਿੰਗ ਕਰੀਮ ਨਾਲ ਹੱਥ ਬਣਾਉਂਦੇ, ਸਗੋਂ ਪਾਊਡਰ ਤੇ ਕਰੀਮਾਂ ਵੀ ਲਾਉਂਦੇ। ਹਜਾਮਤਾਂ ਕਰਦਿਆਂ ਉਹਨਾਂ ਨੂੰ ਵਾਰ ਨਾ ਹੁੰਦੀ। ਅੱਧੀ ਰਾਤ ਤੀਕਰ ਗੈਸਾਂ ਜਾਂ ਟਿਊਬ ਲਾਈਟਾਂ ਵਿੱਚ ਲੋਕੀ ਹਜਾਮਤਾਂ ਬਣਵਾਉਣ ਆਉਂਦੇ ਰਹਿੰਦੇ। ਬਹੁਤੇ ਜੱਟਾਂ ਬੂਟਾਂ ਨੂੰ ਕਿੰਨੇ ਚਿਰ ਤੋਂ ਹਜਾਮਤ ਕਰਾਉਣ ਦੀ ਵੇਲ ਨਾ ਲੱਭੀ ਹੁੰਦੀ। ਉਹ ਲੱਗਦੇ ਹੱਥ ਮੇਲੇ ਵਿੱਚ ਹਜਾਮਤ ਵੀ ਕਰਾਉਂਦੇ ਤੇ ਨਹਿਰ ਵਿੱਚ ਤਾਰੀਆਂ ਲਾ ਕੇ ਨਹਾ ਵੀ ਲੈਂਦੇ। ਕਈ ਲੋਕੀ ਮੁੰਡਿਆਂ ਦੇ ਖਤਨੇ ਵੀ ਕਰਾ ਲੈਂਦੇ, ਕਿਉਂ ਜੇ ਸਮਝਿਆ ਜਾਂਦਾ ਸੀ ਪੀਰ ਰਹਿਮਤ ਅਲੀ ਸ਼ਾਹ ਦੇ ਮੇਲੇ ਤੋਂ ਕਰਾਈਆਂ ਹੋਈਆਂ ਸੁੰਨਤਾਂ ਬਰਕਤ ਵਾਲੀਆਂ ਹੁੰਦੀਆਂ ਨੇ। ਬਾਲਾਂ ਦੇ ਘਰ ਵੱਡਿਆਂ ਹੋ ਕੇ ਪੁੱਤਰ ਜੰਮਦੇ ਨੇ ਤੇ ਦੂਜੇ ਉਹ ਛੇਤੀ ਠੀਕ ਹੋ ਜਾਂਦੀਆਂ। ਉਂਝ ਵੀ ਕੰਮ ਸਸਤਾ ਤੇ ਸੌਖਾ ਹੋ ਜਾਂਦਾ। ਬਾਲ ਨੂੰ ਵਿਲਾਉਣ ਲਈ ਰੰਗ ਬਰੰਗੇ ਖਿਡੌਣੇ ਲੱਭ ਜਾਂਦੇ। ਮੁੰਡਾ ਵਿਚਾਰਾ ਚਾਈ ਨੱਸਦਾ ਮੇਲੇ ਆਉਂਦਾ ਤੇ ਵਾਪਸੀ ਉੱਤੇ ਟਾਂਗੇ ਜਾਂ ਗੱਡੇ ਵਿੱਚ ਘਰ ਅਪੜਦਾ। ਕਈ ਖੋਰੇ ਟੁਰ ਕੇ ਵੀ ਅਪੜ ਜਾਂਦੇ ਹੋਣਗੇ। ਘੁਮਿਆਰਾਂ ਦੇ ਖੋਤੇ ਬਾਹਰ ਬਰਦਾਰੀ ਦਾ ਕੰਮ ਕਰਦੇ ਤੇ ਘੁਮਿਆਰਨਾਂ ਭਾਂਡੇ ਵੇਚਦੀਆਂ। ਘੜੀਆਂ, ਚਾਟੀਆਂ, ਮਟਕਿਆਂ ਤੇ ਜਜਰਾਂ ਦੀ ਬੜੀ ਵਿਕਰੀ ਹੁੰਦੀ। ਕਸਬੀ ਸਾਰਾ ਸਾਲ ਖੇਸ ਚਾਦਰਾਂ ਉਣਦੇ ਤੇ ਮੇਲੇ ਵਿੱਚ ਮੋਢਿਆਂ ਤੇ ਰੱਖ ਕੇ ਟੁਰ ਫਿਰ ਕੇ ਵੇਚਦੇ। ਤਰਖਾਣਾ ਦੀ ਹੱਟੀ ਤੇ ਮੰਜੀਆਂ, ਪਾਵੇ, ਪੀੜੀਆਂ, ਚੌਕੀਆਂ, ਮੇਜ਼ਾਂ, ਕੁਰਸੀਆਂ, ਬਾਲਾਂ ਦੇ ਲੱਕੜੀ ਦੇ ਖਿਡੌਣੇ, ਗੱਡੀਆਂ, ਵਾਕਰਾਂ ਵਰਗੇ ਰਾਂਗਲੇ ਰੇੜੇ, ਪੰਗੂੜੇ, ਮਧਾਣੀਆਂ, ਸੱਕ ਤੇ ਛੋਡੇ ਵਿਕਦੇ। ਹਵੇਲੀਆਂ, ਦਾਰਿਆਂ ਤੇ ਖੂਹਾਂ ਉੱਤੇ ਡੰਗਰਾਂ ਦੇ ਸੌਦੇ ਹੁੰਦੇ। ਘਰਾਂ ਵਿੱਚ ਬੈਠੀਆਂ ਜ਼ਨਾਨੀਆਂ ਵੀ ਨਿੱਕੇ ਮੋਟੇ ਵਪਾਰ ਕਰਦੀਆਂ। ਕੋਈ ਘਿਓ ਤੋਲ ਕੇ ਦੇ ਰਹੀ ਏ, ਕੋਈ ਗੁੜ, ਤੰਬਾਕੂ ਜਾਂ ਚੌਲ, ਕੁਕੜੀਆਂ ਤੇ ਆਂਡੇ। ਕਿਸੇ ਘਰ ਫਲੀਆਂ ਬਣ ਰਹੀਆਂ ਨੇ, ਕਿਧਰੇ ਮਰੁੰਡਾ।
ਮਾਛੜਾਂ ਨੂੰ ਤੰਦੂਰਾਂ ਤੇ ਰੋਟੀਆਂ ਲਾਉਂਦਿਆਂ ਤੇ ਭੱਠੀਆਂ ਤੇ ਦਾਣੇ ਬੁਣਦਿਆਂ ਵਾਰ ਨਾ ਹੁੰਦੀ। ਉਹਨਾਂ ਦੇ ਮਰਦ ਮੂੜੇ ਵੱਢ ਕੇ ਬਾਲਣ ਵੇਚਦੇ। ਪਿੰਡ ਦਾ ਹਰ ਬੰਦਾ ਕਿਸੇ ਨਾ ਕਿਸੇ ਸੂਰਤ ਮੇਲੇ ਪਾਰੋਂ ਰੁੱਝਿਆ ਹੁੰਦਾ। ਇੱਥੋਂ ਤੀਕ ਵੀ ਮੌਲਵੀ ਸਾਹਿਬ ਨੂੰ ਮਸੀਤ ਵਿੱਚ ਬਹੁਤੇ ਨਮਾਜ਼ੀਆਂ ਲਈ ਸਫਾਂ ਵਿਛਾਣੀਆਂ ਤੇ ਤਹਾਰਤ ਖਾਨਿਆਂ ਵਿੱਚ ਪਾਣੀ ਭਰਾਉਣਾ ਪੈਂਦਾ ਤੇ ਖਾਲਦ ਦੇ ਅੱਬਾ ਜੀ ਨੂੰ ਦਵਾਈਆਂ ਦਾ ਬਹੁਤਾ ਸਟਾਕ ਕਰਨਾ ਪੈਂਦਾ ਤੇ ਹੰਗਾਮੀ ਤਿੱਬੀ ਮਦਦ ਲਈ ਤਿਆਰ ਰਹਿਣਾ ਪੈਂਦਾ। ਪਹਿਲੇ ਦਿਨ ਮਜ਼ਾਰ ਨੂੰ ਗੁਸਲ ਦਿੱਤਾ ਜਾਂਦਾ, ਜਿਹਦੇ ਲਈ ਨੇੜੇ ਦੇ ਪਿੰਡਾਂ ਦੇ ਮਸ਼ਕੀ ਬੇਸ਼ਤੀ ਆਪਣੀਆਂ ਮਸ਼ਕਾਂ ਲੈ ਕੇ ਆਏ ਹੁੰਦੇ। ਅਕੀਦਤਮੰਦ ਮਰਦ, ਔਰਤਾਂ ਤੇ ਬੱਚੇ ਘੜੇ, ਬਾਲਟੀਆਂ ਤੇ ਪੀਪੇ ਭਰ ਕੇ ਲਿਆਉਂਦੇ। ਗੁਸਲ ਦਾ ਕੰਮ ਮਲਕ ਮੁਰਾਦ ਅਲੀ ਸ਼ੁਰੂ ਕਰਦਾ। ਫਿਰ ਮੇਲੇ ਦੀ ਕਮੇਟੀ ਦੇ ਮੈਂਬਰ, ਜਿਹਦੇ ਵਿੱਚ ਪਿੰਡ ਦੇ ਸਰਕੜਵੇਂ ਲੋਕੀ ਸ਼ਾਮਲ ਸਨ, ਪੂਰਾ ਕਰਦੇ। ਮਜ਼ਾਰ ਤੋਂ ਬਾਹਰ ਦਾ ਅਹਾਤਾ ਵੀ ਸਾਫ਼ ਕੀਤਾ ਤੇ ਧੋਤਾ ਜਾਂਦਾ। ਮਜ਼ਾਰ ਉੱਤੇ ਨਵੀਂ ਚਾਦਰ ਚੜਾਈ ਜਾਂਦੀ, ਫੁੱਲਾਂ ਦੇ ਹਾਰ ਵਿਛਾਏ ਜਾਂਦੇ, ਗੁਲਾਬ ਦਾ ਅਰਕ ਛਿੜਕਿਆ ਜਾਂਦਾ, ਅਗਰਬੱਤੀਆਂ ਦੁਖਾਈਆਂ ਜਾਂਦੀਆਂ, ਦੁਆ ਪੜ੍ਹੀ ਜਾਂਦੀ, ਤਿਲਾਵਤ ਹੁੰਦੀ ਤੇ ਕਵਾਲਾਂ ਦੀ ਵਾਰੀ ਆ ਜਾਂਦੀ। ਬੜੇ ਨਾਮੀ ਗ੍ਰਾਮੀ ਤੇ ਮਸ਼ਹੂਰ ਕਵਾਲ ਦੂਰੋਂ ਆ ਕੇ ਚੌਕੀ ਦਿੰਦੇ। 8 ਪਹਿਰਾਂ ਵਿੱਚ ਕਈ ਵਾਰੀ ਮਜ਼ਾਰ ਦੀ ਪੈਸਿਆਂ ਵਾਲੀ ਸੰਦੂਕੜੀ ਖੋਲ੍ਹਣੀ ਤੇ ਖਾਲੀ ਕਰਨੀ ਪੈਂਦੀ। ਮਲਕ ਦੇ ਜੀ ਨੋਟ ਗਿਣ ਕੇ ਅੱਖ ਥੱਕ ਜਾਂਦੇ। ਉਹਨਾਂ ਦੀਆਂ ਦਥੀਆਂ ਤੇ ਗੱਡੀਆਂ ਬਣਾ ਕੇ ਰੱਖਦੇ ਤੇ ਕਾਪੀ ਵਿੱਚ ਲਿਖਦੇ ਜਾਂਦੇ। ਸ਼ੁਰੂ ਵਿੱਚ ਉਹਨਾਂ ਦਾ ਵੱਡਾ ਭਰਾ ਵੀ ਇਸ ਆਮਦਨੀ ਦੇ ਅੱਧ ਦਾ ਸੀਰੀ ਸੀ, ਪਰ ਫਿਰ ਉਹ ਫੌਤ ਹੋ ਗਿਆ ਤੇ ਮਲਕ ਮੁਰਾਦ ਅਲੀ ਆਪਣੇ ਤੋਂ ਵੱਡੀ ਉਮਰ ਦੀ ਆਪਣੀ ਭਰਜਾਈ ਨਾਲ ਨਿਕਾਹ ਕਰਕੇ ਉਹਦੇ ਟੱਬਰ ਦਾ ਨਿਗਰਾਨ ਬਣ ਗਿਆ। ਉਂਝ ਵੀ ਉਹਦੀ ਪਹਿਲੀ ਬੀਵੀ ਵਿੱਚੋਂ ਕੋਈ ਨਰੀਨਾ ਔਲਾਦ ਨਹੀਂ ਸੀ। ਦੂਜੀ ਵਿੱਚੋਂ ਜਾਇਦਾਦ ਦਾ ਵਾਰਸ ਲੱਭ ਗਿਆ। ਉਹਨੇ ਉਹਦਾ ਨਾਂ ਵੀ ਵਾਰਸ ਅਲੀ ਰੱਖਿਆ। ਜ਼ਮੀਨਾਂ ਦੀ ਮਾਲਕੀ ਤੇ ਮਜ਼ਾਰ ਦੀ ਆਮਦਨੀ ਸਭ ਕੁਝ ਮਲਕ ਮੁਰਾਦ ਅਲੀ ਦੇ ਕਬਜ਼ੇ ਸੀ। ਹਿਸਾਬ ਕਿਤਾਬ ਤੇ ਦੇਖਭਾਲ ਵੀ ਉਸੇ ਦੀ ਜ਼ਿੰਮੇਦਾਰੀ। ਪਹਿਲਾਂ ਤੇ ਸਾਰੇ ਇੱਕੋ ਚੁੱਲ੍ਹ ਦਾ ਪੱਕਿਆ ਖਾਂਦੇ, ਪਰ ਫਿਰ ਵੱਡਿਆਂ ਹੋ ਕੇ ਬਤਰੀਏ ਜਿਹੜੇ ਮਤਰੇਈ ਔਲਾਦ ਸਨ ਵੱਖ ਹੋ ਗਏ ਤੇ ਆਪਣਾ ਉਜੜਿਆ ਹੋਇਆ ਘਰ ਫੇਰ ਵਸਾ ਲਿਆਉਣੇ। ਸ਼ੁਰੂ ਵਿੱਚ ਮਲਕ ਮੁਰਾਦ ਅਲੀ ਉਹਨਾਂ ਨੂੰ ਇੱਕ ਬੱਧੀ ਰਕਮ ਦੇ ਦਿੰਦਾ ਸੀ, ਜਿਹਦੇ ਨਾਲ ਉਹਨਾਂ ਦਾ ਚੰਗਾ ਗੁਜ਼ਾਰਾ ਹੋ ਜਾਂਦਾ, ਪਰ ਫਿਰ ਉਹ ਆਪਣਾ ਵੱਖਰਾ ਹਿੱਸਾ ਮੰਗਣ ਲੱਗ ਪਏ। ਜ਼ਮੀਨ ਤੇ ਰਕਮ ਦੀ ਵੰਡ ਪਰੋਂ ਕਈ ਵਾਰੀ ਮਲਕ ਮੁਰਾਦ ਅਲੀ ਤੇ ਉਹਨਾਂ ਵਿਚਕਾਰ ਝਗੜਾ ਵੀ ਹੋ ਜਾਂਦਾ, ਪਰ ਮਲਕ ਮੁਰਾਦ ਅਲੀ ਸਿਆਸਤੀ ਬੰਦਾ ਸੀ, ਕੁਝ ਦੇ ਦਿਵਾ ਕੇ ਨਵੇੜ ਲੈਂਦਾ। ਫਿਰ ਉਹਨੇ ਇਹਦਾ ਪੱਕਾ ਸਿਰਬੰਦ ਕਰ ਲਿਆ। ਵੱਡੀ ਤੇ ਕਿਧਰੇ ਦੂਰ ਮੰਗੀ ਹੋਈ ਸੀ, ਨਿੱਕੀ ਦਾ ਸਾਕ ਉਹਨੇ ਵੱਡੇ ਬਤਰੀਏ ਨੂੰ ਦੇ ਦਿੱਤਾ। ਇੰਜ ਉਹ ਪੂਰੇ ਇਲਾਕੇ ਦਾ ਸਭ ਤੋਂ ਤਾਕਤ ਵਾਲਾ ਬੰਦਾ ਬਣ ਗਿਆ ਤੇ ਅਖੀਰ ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਵਿੱਚ ਵੱਡੇ ਪਿੰਡ ਦੇ ਚੌਧਰੀਆਂ ਨੂੰ ਹਰਾ ਕੇ ਮੈਂਬਰ ਬਣ ਗਿਆ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਮਲਕ ਮੇਲੇ ਦੀ ਕਮੇਟੀ ਦੇ ਮੈਂਬਰਾਂ ਨਾਲ ਮਜ਼ਾਰ ਦੇ ਅਹਾਤੇ ਦੇ 4 ਚੁਫੇਰੇ ਲੱਗਣ ਵਾਲੀਆਂ ਦੁਕਾਨਾਂ ਤੇ ਬਾਜ਼ਾਰਾਂ ਦੀ ਥਾਂ ਮੁਲਾਜ਼ਾ ਕਰਦਾ। ਬਹੁਤੀਆਂ ਦੁਕਾਨਾਂ ਸਟਾਲਾਂ ਦੀ ਜਗ੍ਹਾ ਹਮੇਸ਼ਾ ਤੋਂ ਮੁਕਰਰ ਸੀ। ਪਿੰਡ ਵਾਲਿਆਂ ਨੂੰ ਰੜੇ ਮੈਦਾਨ ਤੇ ਧੁੱਪ ਵਿੱਚ ਖਲੋਤਿਆਂ ਕੁਲਫੀਆਂ, ਫਲੂਦਿਆਂ ਤੇ ਠੰਡੀਆਂ ਬੋਤਲਾਂ ਦਾ ਚੇਤਾ ਕਰਕੇ ਬੜਾ ਸਵਾਦ ਆਉਂਦਾ। ਮਤਰਾੜ ਖਾਂਦੇ ਕੁੱਤਿਆਂ, ਗਿਰਜਾਂ ਤੇ ਕਾਵਾਂ ਦੇ ਰੋਲੇ ਉੱਤੇ ਉੱਥੇ ਲੱਗਣ ਵਾਲੇ ਥੀਏਟਰਾਂ ਦੀਆਂ ਆਵਾਜ਼ਾਂ ਓਵਰਲੈਪ ਹੁੰਦੀਆਂ। ਬਦਬੂ ਦੀ ਥਾਂ ਭੰਡਾਰੇ ਦੀਆਂ ਦੇਗਾਂ ਦੀ ਖੁਸ਼ਬੂ ਤੇ ਹਵਾ ਚੇਤੇ ਆਉਂਦੀ। ਮੇਲੇ ਦਾ ਪਹਿਲਾ ਦਿਨ ਬੱਚਿਆਂ ਤੇ ਔਰਤਾਂ ਦਾ ਹੁੰਦਾ। ਔਰਤਾਂ ਸਲਾਮ ਕਰਨ ਆਉਂਦੀਆਂ, ਮਜ਼ਾਰ ਕੋਲ ਬਹਿ ਕੇ ਤਿਲਾਵਤ ਕਰਦੀਆਂ, ਮਜ਼ਾਰ ਦੇ ਮੱਚ ਦੀ ਸੁਆਹ ਦੀਆਂ ਪੁੜੀਆਂ ਲੈ ਜਾਂਦੀਆਂ, ਮਜ਼ਾਰ ਦੇ ਬੂਹੇ ਨੂੰ ਚੁੰਮਦੀਆਂ, ਮੰਨਤਾਂ ਮੰਨਦੀਆਂ, ਮਜ਼ਾਰ ਦੇ ਦੀਵਿਆਂ ਦੇ ਤੇਲ ਨਾਲ ਆਪਣੇ ਬਾਲਾਂ ਦੇ ਸਿਰ ਚੋਪੜਦੀਆਂ। ਖਿਡੌਣਿਆਂ ਤੇ ਚਾਟਾਂ, ਕੁਲਫੀਆਂ ਦੇ ਸਟਾਲਾਂ ਉੱਤੇ ਰੌਣਕ ਰਹਿੰਦੀ, ਪਰ ਅਜੇ ਮੇਲਾ ਪੂਰੀ ਤਰ੍ਹਾਂ ਨਾ ਲੱਗਿਆ ਹੁੰਦਾ। ਹਲਵਾਈ ਮਿਠਾਈਆਂ ਦੇ ਥਾਲ ਸਜਾਉਂਦੇ ਤੇ ਮਨਿਆਰੀ ਵਾਲੇ ਚੀਜ਼ਾਂ ਜੋੜਦੇ ਤੇ ਸ਼ਾਮਿਆਨਿਆਂ ਦੇ ਕਿੱਲੇ ਠੋਕਦੇ ਹੁੰਦੇ। ਸਰਕਸ ਥੀਏਟਰ ਵਾਲੇ ਵੀ ਅਜੇ ਤਿਆਰੀਆਂ ਕਰਦੇ ਪਏ ਹੁੰਦੇ। 8 ਤਰੀਕ ਨੂੰ ਮੇਲਾ ਪੂਰੇ ਜ਼ੋਰ ਤੇ ਹੁੰਦਾ। ਦਿਨ ਚੜ੍ਹਦਿਆਂ ਹੀ 4 ਚੁਫੇਰੇ ਦੇ ਪਿੰਡਾਂ ਵਿੱਚੋਂ ਬੰਦਿਆਂ ਦੇ ਕਾਫਲੇ ਆਉਣ ਲੱਗ ਪੈਂਦੇ। ਨਹਿਰ ਦੀ ਕੱਚੀ ਪਟੜੀ ਉੱਤੇ ਅੱਗੇ ਪਿੱਛੇ ਟਾਂਗਿਆਂ ਗੱਡਾਂ ਦੀ ਲੈਣ ਲੱਗੀ ਹੁੰਦੀ। ਉੱਪਰਲੀ ਪੱਗ ਡੰਡੀ ਉੱਤੇ ਪੈਦਲ ਟੁਰਨ ਵਾਲਿਆਂ ਦੀਆਂ ਲੰਮੀਆਂ ਕਿਤਾਰਾਂ। ਲੋਕੀ ਛੱਤਾਂ ਚੁਬਾਰਿਆਂ ਵਿੱਚ ਖਲੋ ਕੇ ਤੱਕਦੇ ਤੇ ਚਾਰੇ ਪਾਸੇ ਪਹੀਆਂ, ਬੰਨਿਆਂ ਤੇ ਵੱਟਾਂ ਉੱਤੇ ਬੰਦੇ ਆਉਂਦੇ ਦਿਸਦੇ। ਧੁੱਪ ਚੜ੍ਹਨ ਤੋਂ ਪਹਿਲਾਂ ਮੇਲਾ ਭਰ ਜਾਂਦਾ। ਮਲਕ ਮੁਰਾਦ ਅਲੀ ਨੂੰ ਵੀ ਲੋਕੀ ਪੀਰਾਂ ਵਾਂਗੂ ਮੰਨਦੇ ਸਨ। ਜਦੋਂ ਕਦੀ ਉਹ ਮੇਲਾ ਵੇਖਣ ਨਿਕਲਦਾ, ਉਹਦੇ ਨਾਲ ਬੰਦਿਆਂ ਤੇ ਮਲੰਗਾਂ ਦਾ ਤਰੰਡਾ ਹੁੰਦਾ। ਲੱਕ ਲੁੰਗੀ, ਤਰੀਜਾਂ ਵਾਲਾ ਵੈਲ ਦਾ ਕੁੜਤਾ ਤੇ ਪੈਰਾਂ ਵਿੱਚ ਤਿੱਲੇ ਵਾਲਾ ਖੁੱਸਾ। ਲੋਕੀ ਰਾਹ ਛੱਡ ਦਿੰਦੇ, ਦੁਕਾਨਦਾਰ ਉੱਠ ਕੇ ਖਲੋ ਜਾਂਦੇ।
ਹਰ ਕੋਈ ਚਾਹੁੰਦਾ ਉਹ ਉਹਦੇ ਕੋਲੋਂ ਕੁਝ ਖਾਵੇ ਪੀਵੇ, ਨਹੀਂ ਤੇ ਉਂਝ ਹੀ ਖਲੋ ਜਾਵੇ। ਕਿਉਂ ਜੇ ਇਸ ਤਰ੍ਹਾਂ ਉਹਦੇ ਕਾਰੋਬਾਰ ਵਿੱਚ ਬਰਕਤ ਪੈ ਜਾਏਗੀ, ਗਾਹਕੀ ਵਧੇਗੀ। ਉਹ ਜਿਸ ਦੁਕਾਨ ਤੇ ਖਲੋ ਜਾਂਦਾ ਸੱਚੀ ਮੁੱਚੀ ਉਹਦੀ ਦੁਕਾਨ ਦੇ ਭਾਗ ਜਾਗ ਪੈਂਦੇ। ਉਹਦਾ ਗਿਲਾਸ ਵਿੱਚ ਛੱਡਿਆ ਹੋਇਆ ਸ਼ਰਬਤ ਜਾਂ ਜੂਠਾ ਕੀਤਾ ਹੋਇਆ ਫਲੂਦਾ ਲੋਕਾਂ ਵਿੱਚ ਤਬਰਕ ਵਾਂਗ ਵੰਡਿਆ ਜਾਂਦਾ। ਉਹ ਦੁਕਾਨ ਆਮ ਨਾ ਰਹਿੰਦੀ, ਖਾਸ ਹੋ ਜਾਂਦੀ। ਹਰ ਕੋਈ ਉਸ ਦੁਕਾਨ ਜਾਂ ਸਟਾਲ ਤੋਂ ਖਾਣਾ ਪੀਣਾ ਜਾਂ ਸੌਦਾ ਲੈਣਾ ਪਸੰਦ ਕਰਦਾ। ਉਹ ਕਿਸੇ ਦੁਕਾਨ ਤੋਂ ਬਰਫੀ ਦੀ ਇੱਕ ਡਲੀ ਜਾਂ ਸ਼ੱਕਰਪਾਰਿਆਂ ਦਾ ਇੱਕ ਦਾਣਾ ਵੀ ਚੱਖ ਲੈਂਦਾ ਤੇ ਹਲਵਾਈ ਦੀ ਮੌਜ ਹੋ ਜਾਂਦੀ। ਉਹ ਥੀਏਟਰ ਵਿੱਚ ਜਾਂਦਾ ਤੇ ਥੀਏਟਰ ਵਾਲਿਆਂ ਨੂੰ ਹਰਫਲੀ ਪੈ ਜਾਂਦੀ। ਉਹ ਸਾਫ਼ ਤੇ ਚੰਗੀਆਂ ਕੁਰਸੀਆਂ ਲਿਆਉਂਦੇ ਤੇ ਉਹਨੂੰ ਤੇ ਉਹਦੇ ਸਾਥੀਆਂ ਨੂੰ ਸਟੇਜ ਦੇ ਨੇੜੇ ਬਿਠਾਉਂਦੇ ਤੇ ਸੋਡੇ ਦੀਆਂ ਠੰਡੀਆਂ ਬੋਤਲਾਂ ਨਾਲ ਖਾਤਰ ਕਰਦੇ। ਪੂਰੇ 3-4 ਦਿਨ ਉਹਦੇ ਮੁਨਸ਼ੀ ਤੇ ਕਾਮੇ ਸਗੋਂ ਘਰ ਦੇ ਜੀ ਨਜ਼ਰਾਨੇ, ਡਾਲੀਆਂ ਤੇ ਸੰਦੂਕੜੀ ਦੇ ਪੈਸੇ ਵਸੂਲ ਕਰ ਕਰਕੇ ਥੱਕ ਜਾਂਦੇ। ਮੇਲੇ ਦੀ ਸਭ ਤੋਂ ਮਸ਼ਹੂਰ ਤੇ ਅਖੀਰਲੀ ਚੀਜ਼ ਉਹ ਗੋਲ ਤੇ ਕੌਡੀ ਦੇ ਮੁਕਾਬਲੇ ਹੁੰਦੇ, ਜਿਨ੍ਹਾਂ ਵਿੱਚ ਬੜੇ ਮਸ਼ਹੂਰ ਪਹਿਲਵਾਨ ਤੇ ਕੌਡੀ ਦੇ ਖਿਡਕਾਰ ਹਿੱਸਾ ਲੈਂਦੇ। ਪਹਿਲੋਂ ਕੁਸ਼ਤੀਆਂ ਹੁੰਦੀਆਂ, ਫਿਰ ਕੌਡੀ ਸ਼ੁਰੂ ਹੁੰਦੀ ਤੇ ਇਨਾਮ ਵੰਡਣ ਨਾਲ ਹੀ ਮੇਲਾ ਉਜੜ ਜਾਂਦਾ। ਪਰ ਉਹਦੀਆਂ ਯਾਦਾਂ ਸਾਰਾ ਸਾਲ ਲੋਕਾਂ ਦੇ ਦਿਲਾਂ ਵਿੱਚ ਰਹਿੰਦੀਆਂ ਤੇ ਵੱਡੇ ਪਿੰਡ ਦੇ ਭਾ ਬਾਸੂ ਨੂੰ ਉਹਨੇ ਪਹਿਲੀ ਵਾਰੀ ਐਸੇ ਮੇਲੇ ਵਿੱਚ ਕੌਡੀ ਖੇਡਦਿਆਂ ਵੇਖਿਆ ਸੀ। ਬਾਸੂ ਦਾ ਅਸਲ ਨਾਂ ਅਬਾਸ ਸੀ। ਉਹ ਵੱਡੇ ਪਿੰਡ ਦਾ ਰਹਿਣ ਵਾਲਾ ਸੀ। ਉਹ ਅੰਨੂ ਘੁਮਿਆਰ ਦਾ ਵੱਡਾ ਭਰਾ ਸੀ, ਜਿਹੜਾ ਉਹਦਾ ਬੇਲੀ ਤੇ ਜਮਾਤੀ ਸੀ। ਜਦੋਂ ਉਹ ਚੌਥੀ ਵਿੱਚ ਪੜ੍ਹਦਾ ਸੀ, ਇੱਕ ਦਿਨ ਮਾਸਟਰ ਗਿਰਦਾਰੀ ਲਾਲ ਉਹਨੂੰ ਆਖਿਆ ਭਈ ਉਹ ਤੇ ਅਨਵਰ ਰਾਤ ਨੂੰ ਉਹਦੇ ਘਰ ਪੜ੍ਹਨ ਲਈ ਆਇਆ ਕਰਨ, ਤਾਂ ਜੇ ਵਜ਼ੀਫੇ ਦੇ ਇਮਤਿਹਾਨ ਦੀ ਤਿਆਰੀ ਹੋ ਸਕੇ। ਅੰਨੂ ਦਾ ਤੇ ਵੱਡੇ ਪਿੰਡ ਵਿੱਚ ਆਪਣਾ ਘਰ ਸੀ, ਪਰ ਉਹ ਰਾਤ ਨੂੰ ਨਿੱਕੇ ਪਿੰਡੋਂ ਪੜ੍ਹਨ ਲਈ ਕਿਵੇਂ ਆ ਸਕਦਾ ਸੀ। ਉਹਨੇ ਆਪਣੇ ਅੱਬਾ ਜੀ ਨਾਲ ਗੱਲ ਕੀਤੀ ਤੇ ਉਹਨਾਂ ਅੰਨੂ ਦੇ ਮਾਂ ਪਿਓ ਨਾਲ। ਇੰਜ ਉਹ ਕੁਝ ਮਹੀਨੇ ਘੁਮਿਆਰਾਂ ਦੇ ਘਰ ਰਹਿ ਕੇ ਪੜ੍ਹਾਈ ਕਰਦਾ ਰਿਹਾ ਤੇ ਛੁੱਟੀ ਵਾਲੇ ਦਿਨ ਆਪਣੇ ਘਰੋਂ ਹੋ ਆਉਂਦਾ। ਉਹ ਜਦੋਂ ਵੀ ਆਪਣੇ ਪਿੰਡ ਆਉਂਦਾ, ਆਪਾ ਬਹਾਨੇ ਪਾ ਕੇ ਬਾਸੂ ਬਾਰੇ ਪੁੱਛਦੀ ਰਹਿੰਦੀ। ਉਹ ਕਿਸ ਤਰ੍ਹਾਂ ਉੱਠਦਾ ਬਹਿੰਦਾ ਏ, ਕਿਸ ਤਰ੍ਹਾਂ ਟੁਰਦਾ ਏ, ਕੇ ਤੇ ਕਿਸ ਤਰ੍ਹਾਂ ਖਾਂਦਾ ਏ, ਡੰਡ ਬੈਠਕਾਂ ਕਿਸ ਤਰ੍ਹਾਂ ਕੱਢਦਾ ਏ ਤੇ ਕਿੰਨੀ ਦੌੜ ਲਾਂਦਾ ਏ। ਉਹ ਆਪਾ ਦਾ ਹੀ ਨਹੀਂ, ਪਿੰਡਾਂ ਦੀਆਂ ਸਾਰੀਆਂ ਕੁੜੀਆਂ ਮੁੰਡਿਆਂ ਦਾ ਹੀਰੋ ਸੀ। ਕੌਡੀ ਵਿੱਚ ਅਜੇ ਤੱਕ ਉਹਨੂੰ ਕੋਈ ਹਰਾ ਨਹੀਂ ਸਕਿਆ ਸੀ। ਜਦੋਂ ਉਹ ਪਹਿਲੇ ਦਿਨ ਉਹਨਾਂ ਦੇ ਘਰ ਆਪਣਾ ਬਿਸਤਰ ਲੈ ਕੇ ਗਿਆ ਸੀ, ਅੰਨੂ ਦੀ ਮਾਂ ਆਖਿਆ ਸੀ, ਸਤ ਬਿਸਮਿਲ੍ਲਾ ਪੁੱਤਰ, ਸਾਨੂੰ ਤੂੰ ਅੰਨੂ ਵਰਗਾ ਹੀ ਹੈ। ਅੰਨੂ ਦੇ ਪਿਓ ਕਰਮਦੀਨ ਆਖਿਆ, ਪੁੱਤਰ ਘਰ ਵਿੱਚ ਜੋ ਮਿੱਸਾ ਲੂਣਾ ਹੈ ਜਮ ਖਾ ਤੇ ਸਾਡੇ ਕੋਲ ਰਹੋ। ਅਸੀਂ ਖੋਰੇ ਤੇਰੀ ਪੂਰੀ ਟਹਿਲ ਨਾ ਕਰ ਸਕੀਏ, ਮਾੜੇ ਬੰਦੇ ਹਾਂ, ਜੋ ਕਮਾਨਿਆਂ ਹੱਥ ਹੀ ਖਾ ਜਾਂਦਾ ਹੈ। ਪਹਿਲਾਂ ਤੇ ਉਹਨੂੰ ਹੈਰਾਨੀ ਹੋਈ ਭਈ ਉਹਨਾਂ ਹੱਥ ਹੀ ਕਦੋਂ ਰੱਖਿਆ ਹੈ, ਪਰ ਫਿਰ ਅਚਾਨਚੱਕ ਸਾਰੀ ਗੱਲ ਸਮਝ ਕੇ ਉਹ ਹੱਸਣ ਲੱਗ ਪਿਆ। ਚਾਚਾ ਜੀ, ਮੈਂ ਹਾਥੀ ਦਾ ਬਚਿਆ ਖੁਚਿਆ ਖਾ ਕੇ ਗੁਜ਼ਾਰਾ ਕਰ ਲਾਂਗਾ, ਤੁਸੀਂ ਫਿਕਰ ਨਾ ਕਰੋ। ਜਿੰਦਾ ਰਹੋ ਪੁੱਤਰਾ। ਅੰਨੂ ਦੀ ਮਾਂ, ਜਿਹਨੂੰ ਉਹ ਚਾਚੀ ਸੱਦਾ ਸੀ, ਅੱਜ ਤੋਂ ਮੈਂ 3 ਪੁੱਤਰਾਂ ਦੀ ਮਾਂ ਬਣ ਗਈ ਹਾਂ। ਉਸ ਵੇਲੇ ਬੂਹਾ ਖੁੱਲਿਆ ਤੇ ਉਹਨਾਂ ਦਾ ਤੀਜਾ ਪੁੱਤਰ ਘੋੜੀ ਉੱਤੇ ਸਵਾਰ ਅੰਦਰ ਆ ਵੜਿਆ। ਅਨਵਰ ਉੱਠ ਕੇ ਵਾਗ ਫੜ ਲਈ ਤੇ ਘੋੜੀ ਨੂੰ ਇੱਕ ਪਾਸੇ ਲਿਜਾ ਕੇ ਬੰਨ੍ਹ ਦਿੱਤਾ। ਉਹਨੇ ਉਹਨੂੰ ਕਈ ਵਾਰੀ ਕੌਡੀ ਖੇਡਦਿਆਂ ਵੇਖਿਆ ਸੀ। ਉਹਨੂੰ ਨੇੜਿਓਂ ਵੇਖ ਕੇ ਉਹਨੂੰ ਫਖਰ ਤੇ ਖੁਸ਼ੀ ਹੋ ਰਹੀ ਸੀ। ਕਰਮਦੀਨ ਤਾਰਫ ਕਰਾਇਆ, ਇਹ ਖਾਲਿਦ ਦੇ ਨਿੱਕੇ ਪਿੰਡ ਦੇ ਹਕੀਮ ਹੋਰਾਂ ਦਾ ਪੁੱਤਰ, ਅੰਨੂ ਨਾਲ ਪੜ੍ਹਦਾ ਹੈ, ਬੜਾ ਹੁਸ਼ਿਆਰ ਹੈ, ਇਮਤਿਹਾਨ ਤੀਕ ਸਾਡੇ ਘਰ ਰਹੇਗਾ ਤੇ ਦੋਵੇਂ ਰਾਤ ਨੂੰ ਮਾਸਟਰ ਸਾਹਿਬ ਕੋਲ ਪੜ੍ਹਿਆ ਕਰਨਗੇ। ਬਸ ਉਹਦੇ ਨਾਲ ਹੱਥ ਮਿਲਾਇਆ ਤੇ ਉਹਨੂੰ ਲੱਗਾ ਜਿਵੇਂ ਉਹਦੇ ਲਹੂ ਵਿੱਚ ਉਬਾਲ ਆ ਗਿਆ ਹੋਵੇ। ਉਹਨੇ ਉਹਦੀ ਕੰਡ ਉੱਤੇ ਥਾਪੜਾ ਦਿੱਤਾ ਤੇ ਪੁੱਛਿਆ, ਪੜ੍ਹਾਈ ਵਿੱਚ ਲੈ ਕੇ ਆਈ ਜਾਂ ਅੰਨੂ ਵਾਂਗੂ ਲਿੱਧ? ਅੱਬਾ ਭਾ ਨੂੰ ਮਨਾ ਕਰ ਲੈ, ਅੰਨੂ ਸ਼ਿਕਾਇਤ ਕੀਤੀ। ਕੁਝ ਕਰਕੇ ਵਿਖਾਏ ਤੇ ਪਤਾ ਲੱਗੇ, ਬਾਸੂ ਆਖਿਆ। ਕੀ ਕਰਕੇ ਵਿਖਾਵਾਂ, ਪੜ੍ਹਦਾ ਤੇ ਰਹਿਣਾ, ਅੰਨੂ ਆਖਿਆ। ਪਰ ਬਾਜੀ ਇਹ ਪੜ੍ਹਾਈ ਏ, ਕੌਡੀ ਨਹੀਂ ਵੀ ਬੰਦਾ ਗਿਆ ਤੇ ਸਿੱਧੇ ਪੁੱਠੇ 2-4 ਹੱਥ ਮਾਰ ਕੇ ਨੱਸ ਆਇਆ। ਅੱਛਾ, ਬਾਸੂ ਆਖਿਆ, ਕੌਡੀ ਏਡੀ ਸੌਖੀ ਏ ਤੇ ਖੇਡ ਕੇ ਵਿਖਾ ਕਿਸੇ ਦੇ। ਇਹ ਬੜੀ ਚੰਗੀ ਖੇਡਦਾ ਹੈ ਬਾਜੀ, ਖਾਲਿਦ ਆਖਿਆ। ਪਿਛਲੇ ਦਿਨੇ ਮਾਸਟਰ ਪੰਡਤ ਹੋਰਾਂ ਸਕੂਲ ਵਿੱਚ ਖੇਡਾਂ ਦੇ ਮੁਕਾਬਲੇ ਕਰਾਏ ਤੇ ਇਹ ਸਾਰੀਆਂ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਸੀ। ਅੱਛਾ, ਬਾਸੂ ਵਿੱਚੋਂ ਖੁਸ਼ ਹੋ ਕੇ ਪਰ ਉੱਤੋਂ ਵਾਲੀ ਬੇਪਰਵਾਹੀ ਨਾਲ ਆਖਿਆ, ਕਿਰਾੜ ਮੁੰਡਿਆਂ ਕੋਲੋਂ ਜਿੱਤਿਆ ਹੋਵੇਗਾ। ਖਾਲਿਦ ਅਨਵਰ ਦਾ ਬਦਲਾ ਚੁਕਾਇਆ। ਇਹ ਉਹ ਹਾਥੀ ਹੈ ਜਿਹਦਾ ਅੱਬੇ ਜ਼ਿਕਰ ਕੀਤਾ ਸੀ। ਹਾਥੀ? ਬਾਸੂ ਪੁੱਛਿਆ, ਕਿਹੜਾ ਹਾਥੀ? ਸਾਰੇ ਹੱਸਣ ਲੱਗ ਪਏ। ਕਰਮਦੀਨ ਆਖਿਆ, ਤੇਰਾ ਵੱਡਾ ਭਰਾ ਏ, ਕੁਝ ਲਿਹਾਜ਼ ਕਰਿਆ ਕਰ ਅੰਨੂ। ਹਾਥੀ ਕੋਈ ਮਾੜੀ ਸ਼ੈ ਨਹੀਂ ਹੁੰਦਾ ਅੱਬਾ, ਅੰਨੂ ਜਵਾਬ ਦਿੱਤਾ।
ਇਹ ਹਾਥੀ ਦੀ ਕੀ ਗੱਲ ਹੈ? ਬਾਸੂ ਪੁੱਛਿਆ। ਕੁਝ ਨਹੀਂ, ਕਰਮਦੀਨ ਆਖਿਆ, ਮੈਂ ਐਵੇਂ ਮਖੌਲ ਪਿਆ ਕਰਦਾ ਸਾਂ। ਬਾਸੂ ਆਖਿਆ, ਮੈਂ ਸਮਝ ਗਿਆ ਅੱਬਾ, ਪਰ ਹੁਣ ਇਹ ਹਾਥੀ ਕਮਾਊ ਹੋ ਗਿਆ ਏ। ਮੈਂ ਵਿਸਾਖੀ ਦੇ ਮੇਲੇ ਵਿੱਚ ਸ਼ੀਸ਼ਮ ਸਿੰਘ ਨਾਲ ਮੁਕਾਬਲੇ ਦੀ ਸਾਈ ਫੜ ਲਈ ਏ। ਮੈਨੂੰ ਪੁੱਛਿਆ ਬਗੈਰ। ਅੱਬਾ, ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਸੀ? ਬਾਸੂ ਆਖਿਆ। ਉਹ ਬੜੀਆਂ ਸ਼ੇਖੀਆਂ ਮਾਰਦਾ ਫਿਰਦਾ ਏ, ਮੈਥੋਂ ਹੋਰ ਨਹੀਂ ਜਰਿਆ ਜਾਂਦਾ। ਪੁੱਤਰ, ਹੌਸਲਾ, ਸਬਰ ਤੇ ਜੇਰਾ ਖਿਡਕਾਰਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ, ਕਰਮਦੀਨ ਆਖਿਆ। ਬਸ ਅੱਬਾ, ਠੀਕ ਏ, ਜਿਵੇਂ ਤੇਰੀ ਮਰਜ਼ੀ ਪੁੱਤਰ। ਅਨੂ ਦੀ ਮਾਂ ਰੋਟੀ ਲੈ ਆਈ। ਉਹ ਸਾਰੇ ਖਾ ਪੀ ਬੈਠੇ ਸਨ। ਉਹ ਬਾਸੂ ਦੀ ਖੁਰਾਕ ਨੂੰ ਦਿਲਚਸਪੀ ਨਾਲ ਵੇਖਣ ਲੱਗ ਪਿਆ। ਸੋੜ ਕੀਤਾ ਹੋਇਆ ਅਮਾਂਦਾ ਗੋਸ਼ਤ, ਪਰਾਠਿਆਂ ਦਾ ਢੇਰ ਤੇ ਲੱਸੀ ਦਾ ਭਰਿਆ ਜੱਗ। ਕੱਲ੍ਹ ਤੋਂ ਤੁਸੀਂ ਦੋਵੇਂ ਵੀ ਸਵੇਰੇ ਸਵੇਰੇ ਮੇਰੇ ਨਾਲ ਡੰਡ ਬੈਠਕਾਂ ਕੱਢਣਾ ਤੇ ਦੌੜ ਲਾਇਆ ਕਰਨਾ, ਬਾਸੂ ਆਖਿਆ। ਕੀ? ਅਨਵਰ ਪੁੱਛਿਆ। ਇੱਥੋਂ ਲੈ ਕੇ ਨਹਿਰ ਦੇ ਬੰਗਲੇ ਤੀਕ ਤੇ ਬੰਗਲੇ ਤੋਂ ਗੱਦੋਂ ਪੁਲੀ ਤੀਕ। ਨਹੀਂ ਭਾ, ਅਨੂ ਆਖਿਆ, ਅਸਾਂ ਕੋਈ ਸ਼ੀਸ਼ਮ ਸਿੰਘ ਨਾਲ ਮੁਕਾਬਲਾ ਨਹੀਂ ਕਰਨਾ। ਅਸੀਂ ਬੰਗਲੇ ਤੀਕ ਦੌੜ ਲਾਵਾਂਗੇ ਬਸ। ਚਲੋ ਮੁੱਕ ਗਈ। ਬਾਸੂ ਡਿਕਾਰ ਮਾਰਦਿਆਂ ਹੋਇਆ ਖਾਲਦ ਵੱਲ ਵੇਖਿਆ ਤੇ ਆਖਿਆ, ਕਿਉਂ ਬਈ ਜਵਾਨਾ? ਠੀਕ ਹੈ ਬਾਜੀ। ਓਏ ਬੱਲੇ ਬੱਲੇ, ਬਾਸੂ ਖੁਸ਼ ਹੋ ਕੇ ਹੱਸਿਆ। ਬੜਾ ਤਮੀਜ਼ ਵਾਲਾ ਮੁੰਡਾ ਏ। ਅਨੂ ਤੇ ਬਸ ਮੂੰਹ ਪਾੜ ਕੇ ਭਾ ਕਹਿ ਛੱਡਦਾ ਏ, ਬਾਗੜ ਬਿੱਲਾ। ਚੰਗੇ ਘਰ ਦਾ ਏ, ਮਾਸ਼ਾਅੱਲਾ। ਅਨੂ ਦੀ ਮਾਂ ਆਖਿਆ, ਜਿਉਂਦਾ ਰਵੇ। ਇੱਕ ਦਿਨ ਚੌਧਰੀ ਅਕਬਰ ਦਾ ਖਾਸ ਨੌਕਰ ਅੱਲਾ ਦਿੱਤਾ ਮਿਰਾਸੀ ਸੁਨੇਹਾ ਲੈ ਕੇ ਆਇਆ ਤੇ ਚਾਚੇ ਕਰਮਦੀਨ ਨੂੰ ਦੱਸਣ ਲੱਗ ਪਿਆ। ਚੌਧਰੀ ਹੋਰੀ ਆਖਦੇ ਨੇ ਭਈ ਇਹ ਮੁਸਲਮਾਨਾਂ ਦੀ ਤੇ ਸਾਰੇ ਪਿੰਡ ਦੀ ਇੱਜ਼ਤ ਬਿਜ਼ਤੀ ਦਾ ਸਵਾਲ ਏ, ਬਸ ਉਹਨੂੰ ਚੰਗੀ ਤਿਆਰੀ ਕਰਨੀ ਚਾਹੀਦੀ ਏ। ਮੈਂ ਆਖਿਆ, ਚੌਧਰੀ ਜੀ, ਸ਼ੀਸ਼ਮ ਸਿੰਘ ਜੱਟ ਏ, ਘਰ ਵਿੱਚ ਲਿਆਰੀਆਂ ਸੂ, ਦੁੱਧ ਘਿਓ ਦੀ ਉਹਨੂੰ ਕਮੀ ਨਹੀਂ। ਸਾਰੀ ਸਿੱਖ ਤੇ ਹਿੰਦੂ ਬਰਾਦਰੀ ਉਹਦੇ ਪਿੱਛੇ। ਗਰੀਬ ਬਾਸੂ ਦਾ ਉਹਦੇ ਨਾਲ ਕੀ ਮੁਕਾਬਲਾ? ਉਹਨੂੰ ਤਾਂ ਚੋਪੜੀ ਹੋਈ ਰੋਟੀ ਵੀ ਮੁਸ਼ਕਿਲ ਨਾਲ ਮਿਲਦੀ ਏ। ਆਖਣ ਲੱਗੇ, ਜਾ ਕੇ ਕਰਮਦੀਨ ਨੂੰ ਆਖ ਮੇਰੇ ਘਰੋਂ ਕਣਕ ਦੀ ਮਾਣੀ ਤੁਲਵਾ ਲੈ ਜਾਏ ਤੇ ਵਾੜੇ ਵਿੱਚੋਂ ਜਿਹੜੀ ਲਿਆਰੀ ਪਸੰਦ ਆਉਂਦੀ ਸੂ ਖੋਲ ਕੇ ਲੈ ਜਾਏ। ਹੋਰ ਦੱਸ? ਮੈਂ ਆਖਿਆ, ਹੋਰ ਇਹ ਵੀ ਘੁਮਿਆਰਾਂ ਦੇ ਘਰ ਬਦਾਮਾਂ ਦਾ ਇੱਕ ਰੁੱਖ ਲਵਾ ਦਿਓ। ਹੱਸਣ ਲੱਗ ਪਏ। ਆਖਣ ਲੱਗੇ, ਤੂੰ ਬੜਾ ਬੱਦਦਾ ਬਈ ਏ, ਬਦਾਮਾਂ ਦਾ ਬੰਦੋਬਸਤ ਵੀ ਹੋ ਜਾਏਗਾ। ਮਿਰਾਸੀ ਟੁਰ ਗਿਆ ਤੇ ਬਾਸੂ ਆਖਿਆ, ਅੱਬਾ, ਮੈਂ ਇੰਜ ਦੀ ਕੌਡੀ ਨਹੀਂ ਖੇਡਣੀ। ਕਰਮਦੀਨ ਸਮਝਾਇਆ, ਭਈ ਇਹ ਪਿੰਡ ਦੀ ਇੱਜ਼ਤ ਬਿਜ਼ਤੀ ਦਾ ਸਵਾਲ ਹੈ। ਚੌਧਰੀ ਦਾ ਦਾਨ ਕੋਈ ਜ਼ਾਤੀ ਇਸਾਨ ਨਹੀਂ। ਪਰ ਬਾਸੂ ਨਾ ਮੰਨਿਆ। ਆਖਣ ਲੱਗਾ, ਮੈਂ ਕੌਡੀ ਕਿਸੇ ਦੀ ਇੱਜ਼ਤ ਬਿਜ਼ਤੀ ਵਧਾਣ ਘਟਾਉਣ ਲਈ ਨਹੀਂ ਖੇਡਦਾ, ਆਪਣੇ ਸ਼ੌਕ ਨੂੰ ਖੇਡਦਾ। ਤੇ ਇੰਜ ਮੰਗਵੀਆਂ ਰੋਟੀਆਂ ਖਾ ਕੇ ਤੇ ਚੌਧਰੀਆਂ ਅੱਗੇ ਗਹਿਣੇ ਪੈ ਕੇ ਮੈਂ ਜਿੱਤ ਵੀ ਗਿਆ ਤੇ ਮੈਨੂੰ ਖੁਸ਼ੀ ਨਹੀਂ ਹੋਣੀ, ਸਗੋਂ ਚੌਧਰੀਆਂ ਦਾ ਦਬੇਲ ਤੇ ਹਠਾੜੂ ਬਣ ਜਾਵਾਂਗਾ। ਉਹ ਤੇ ਅਸੀਂ ਅੱਗੇ ਹੀ ਆ, ਉਹਨਾਂ ਦੇ ਕੰਮੀ ਆ। ਕਰਮਦੀਨ ਆਖਿਆ, ਉਹਨਾਂ ਦਾ ਦਿੱਤਾ ਖਾਂਦੇ ਆ, ਰੱਬ ਦਾ ਦਿੱਤਾ ਖਾਂਦੇ ਆ। ਬਾਸੂ ਆਖਿਆ, ਤੇਰੀ ਮਿਹਨਤ ਹੁੰਦੀ ਏ, ਕਿਸੇ ਦਾ ਇਹਸਾਨ ਨਹੀਂ। ਚੌਧਰੀ ਨਾਰਾਜ਼ ਹੋ ਜਾਏਗਾ। ਕਰਮਦੀਨ ਆਖਿਆ, ਹੋ ਜਾਏ। ਬਾਸੂ ਜਵਾਬ ਦਿੱਤਾ, ਉਹ ਤੇ ਮੁਕਾਬਲੇ ਲਈ ਘੋੜੇ ਕੁੱਤੇ ਤੇ ਬਟੇਰੇ ਵੀ ਪਾਲਦੇ ਨੇ, ਮੈਂ ਰੱਖਵਾਂ ਬਣ ਕੇ ਨਹੀਂ ਖੇਡਣਾ। ਦੂਜੇ ਤੀਜੇ ਦਿਨ ਖਾਲਦ ਘਰ ਆਇਆ ਤੇ ਉਹਨੇ ਸਾਰੀ ਗੱਲ ਆਪਾ ਨੂੰ ਦੱਸੀ। ਆਪਾ ਦੀਆਂ ਅੱਖਾਂ ਚਮਕਣ ਲੱਗ ਪਈਆਂ। ਨਿਰਾ ਜ਼ੋਰ ਹੀ ਨਹੀਂ, ਅੰਦਰੋਂ ਵੀ ਬਹਾਦਰ ਹੈ ਤੇਰਾ ਭਾ ਬਾਸੂ। ਮੇਰਾ ਭਾ ਬਾਸੂ? ਉਹਨੇ ਆਖਿਆ। ਫੇਰ ਕੁਝ ਸੋਚ ਕੇ ਆਖਣ ਲੱਗਾ, ਆਪਾਂ ਤੁਸੀਂ ਦੁਆ ਕਰਨਾ ਸ਼ੀਸ਼ਮ ਸਿੰਘ ਕੋਲੋਂ ਜਿੱਤ ਜਾਏ, ਤੁਹਾਡੀ ਦੁਆ ਵਿੱਚ ਬੜਾ ਅਸਰ ਹੁੰਦਾ ਹੈ। ਮੇਰੀ ਦੁਆ ਦਾ ਅਸਰ? ਆਪਾ ਉਦਾਸ ਹੋ ਗਈ। ਫੇਰ ਆਖਣ ਲੱਗੀ, ਮੈਂ ਜ਼ਰੂਰ ਦੁਆ ਕਰਾਂਗੀ, ਅੱਲਾ ਤੇਰੇ ਭਾ ਬਾਸੂ ਨੂੰ ਫਤਹ ਦੇਵੇਗਾ। ਉਹਨਾਂ ਦੇ ਇਮਤਿਹਾਨ ਹੋ ਗਏ ਸਨ। ਸਾਰੇ ਸਕੂਲਾਂ ਦੇ 94 ਮੁੰਡਿਆਂ ਦਾ ਮੁਕਾਬਲਾ ਸੀ। ਉਹਨੂੰ ਤੇ ਵਜ਼ੀਫਾ ਨਾ ਮਿਲਿਆ, ਪਰ ਅਨੂ ਨੂੰ ਮਿਲ ਗਿਆ। ਸਾਰੇ ਬੜੇ ਖੁਸ਼ ਸਨ। ਭਾ ਬਾਸੂ ਆਖਿਆ, ਜੇ ਉਹ ਜਿੱਤ ਗਿਆ ਤੇ ਅਨੂ ਨੂੰ ਹਰਕੁਲੀਸ ਦਾ ਨਵਾਂ ਸਾਈਕਲ ਲੈ ਦੇਗਾ। ਫੇਰ ਤੇ ਦੁਆ ਕਰਨੀ ਪਵੇਗੀ ਭਾ ਦੇ ਜਿੱਤਣ ਦੀ। ਅਨੂ ਆਖਿਆ। ਕੁਝ ਦਿਨਾਂ ਪਿੱਛੋਂ ਵਿਸਾਖੀ ਦਾ ਮੇਲਾ ਸੀ, ਜਿਹਦੀ ਸਾਰਿਆਂ ਨੂੰ ਉਡੀਕ ਸੀ। ਸਾਡਾ ਪੁੱਤਰ ਬੱਬਰ ਸ਼ੇਰ ਏ। ਕਰਮਦੀਨ ਆਖਿਆ, ਜਿੱਤੇ ਹੀ ਜਿੱਤੇ। ਬਸ ਅੱਬਾ, ਬਾਸੂ ਆਖਿਆ, ਤੂੰ ਮੈਨੂੰ ਬੰਦਾ ਹੀ ਰਹਿਣ ਦੇ। ਅਬਾਸ ਅਲੀ ਵਲਦ ਕਰਮਦੀਨ ਕੌਮ ਘੁਮਿਆਰ। ਅਨੂ ਲੁਕਮਾ ਦਿੱਤਾ। ਆਹੋ ਘੁਮਿਆਰ। ਬਾਸੂ ਆਖਿਆ, ਘੁਮਿਆਰ ਵੀ ਬੰਦੇ ਹੀ ਹੁੰਦੇ ਨੇ, ਤੂੰ ਘੁਮਿਆਰਾਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ ਪੁੱਤਰ। ਮਾਂ ਆਖਿਆ, ਸਿਰਫ ਘੁਮਿਆਰਿਆਂ ਦਾ ਕਿਉਂ? ਕਰਮਦੀਨ ਬੋਲਿਆ, ਪੂਰੇ ਪਿੰਡ ਸਗੋਂ 12 ਵਾਸਦੇ ਮੁਸਲਮਾਨਾਂ ਦਾ। ਬਸ ਬਸ, ਬਾਸੂ ਆਖਿਆ, ਹੁਣ ਤਾਰੀਫਾਂ ਸ਼ੁਰੂ ਨਾ ਕਰ ਦਿਆ ਜੇ, ਸਾਰੀ ਅੱਲਾ ਦੀ ਮਿਹਰਬਾਨੀ ਹੈ। ਅੱਲਾ ਰਸੂਲ ਤੈਨੂੰ ਕਾਮਯਾਬ ਕਰੇ। ਮਾਂ ਆਖਿਆ, ਕਿਸੇ ਮਦਾਨੇ ਕਦੀ ਤੇਰੀ ਕੰਡ ਨਾ ਲੱਗੇ। ਉਸ ਦਿਨ ਸਕੂਲੋਂ ਵਿਸਾਖੀ ਦੇ ਮੇਲੇ ਦੀ ਛੁੱਟੀ ਸੀ।
ਉਹ ਅਜੇ ਦੁਪਹਿਰ ਵੇਲੇ ਦੀ ਰੋਟੀ ਪਿਆ ਖਾਂਦਾ ਸੀ ਕਿ ਬੇਲੀਆਂ ਦਾ ਤਰੰਡਾ ਆ ਗਿਆ। ਮੂਦਾ ਮਾਛੀ, ਜੂਰਾ ਭੱਟੀ, ਜੀਰੂ ਪੌੜੀ ਤੇ ਮੀਆਂ ਅਬਦਲ। ਉਹਨੇ ਛੇਤੀ ਰੋਟੀ ਮੁਕਾਈ, ਹੱਥ ਮੂੰਹ ਧੋਤਾ, ਕੱਪੜੇ ਪਾਏ ਤੇ ਆਪਾਂ ਕੋਲੋਂ 2 ਰੁਪਏ ਲੈ ਕੇ ਉਹਨਾਂ ਨਾਲ ਟੁਰ ਪਿਆ। ਆਪਾਂ ਆਖਿਆ, ਮੇਰੀਆਂ ਚੂੜੀਆਂ ਆਪਣਾ ਛਣਕਣਾ ਲੈ ਕੇ ਗੱਡੀ ਚੜ੍ਹਾਵੀਂ ਵੇ, ਧੇਲਾ ਮੋੜ ਲਿਆਵੀਂ ਵੇ 1 ਪੈਸਾ। ਮੀਆਂ ਅਬਦਲ ਲੁਕਮਾ ਦਿੱਤਾ। ਆਪਣਾ ਨਹੀਂ ਆਪਾ, ਜੀਰੂ ਪੌੜੀ ਛੁੰਝ ਕੀਤੀ, ਕਾਕੇ ਦਾ ਛਣਕਣਾ। ਇਹ ਵੀ ਤੇ ਕਾਕਾ ਹੀ ਏ, ਆਪਾ ਜਵਾਬ ਦਿੱਤਾ। ਫਿਰ ਤੇ ਅਸੀਂ ਸਾਰੇ ਵੀ ਜੂਰੇ ਭੱਟੀ ਆਖਿਆ, ਆਓ ਤੁਸੀਂ ਸਾਰੇ ਕਾਕੇ ਹੋ ਮੇਰੇ ਲਈ। ਆਪਾ ਆਖਿਆ, ਆਪਾ ਤੁਹਾਨੂੰ ਬਜ਼ੁਰਗ ਬਣਨ ਦੀ ਬੜੀ ਕਾਹਲ ਏ। ਮੀਆਂ ਅਬਦਲ ਆਖਿਆ, ਵੇ ਮੁੰਡਿਓ, ਖਾਲਦ ਦੀ ਅੰਮਾ ਅੰਦਰੋਂ ਆਵਾਜ਼ ਦਿੱਤੀ, ਚੰਗੀ ਤਰ੍ਹਾਂ ਟੁਰ ਫਿਰ ਕੇ ਵੇਖਿਆ ਜੇ ਖੋਰੇ ਕਿਧਰੇ ਯੂਨਸ ਫਿਰਦਾ ਹੋਵੇ। ਅੱਛਾ ਮਾਂ ਜੀ, ਖਾਲਦ ਜਵਾਬ ਦਿੱਤਾ, ਹਰ ਪਾਸੇ ਵੇਖ ਕੇ ਆਵਾਂਗੇ। ਮਾਹੌਲ ਕੁਝ ਉਦਾਸ ਜਿਹਾ ਹੋ ਗਿਆ ਸੀ। ਉਹ ਉੱਠ ਕੇ ਟੁਰ ਪਏ। ਕੁਝ ਚਿਰ ਉਹ ਟੁਰ ਫਿਰ ਕੇ ਮੇਲਾ ਵੇਖਦੇ ਤੇ ਜਲੇਬ ਤੇ ਫਲੂਦਾ ਖਾਂਦੇ ਰਹੇ ਤੇ ਭਾਵੇਂ ਉਹਨਾਂ ਨੂੰ ਪਤਾ ਸੀ ਕੌਡੀ ਲੋਢੇ ਵੇਲੇ ਹੋਵੇਗੀ, ਫਿਰ ਵੀ ਉਹ ਕੌਡੀ ਵਾਲੇ ਪੇੜ ਵਿੱਚ ਅੱਪੜ ਗਏ ਤਾਂ ਜੇ ਵੇਲੇ ਸਿਰ ਚੰਗੀ ਥਾਂ ਲੱਭ ਜਾਏ। ਲੋਕੀ ਹੁਣੇ ਤੋਂ ਜਮ੍ਹਾਂ ਹੋ ਗਏ ਸਨ। ਆਪਣੇ ਹੁੱਕੇ ਨਾਲ ਚੁੱਕੀ ਬੰਦੇ ਬੈਠੇ ਜਾਂ ਖਲੋਤੇ ਹੋਏ ਸਨ। ਜੂਰੇ ਦਾ ਇੱਕ ਚਾਚਾ ਬਖਸ਼ਾ ਆਪਣੀ ਡਾਚੀ ਉੱਤੇ ਆਇਆ ਹੋਇਆ ਸੀ। ਉਹਨੇ ਖਾਲਦ ਤੇ ਜੂਰੇ ਨੂੰ ਵੀ ਉੱਪਰ ਚਾੜ ਲਿਆ। ਦੂਜੇ ਸਾਰੇ ਰੁੱਖਾਂ ਤੇ ਚੜ੍ਹ ਗਏ, ਸਿਰਫ ਮੀਆਂ ਅਬਦਲ ਥੱਲੇ ਰਹਿ ਗਿਆ। ਮੈਨੂੰ ਵੀ ਡਾਚੀ ਉੱਤੇ ਚਾੜ ਲਓ, ਮੀਆਂ ਅਬਦਲ ਆਖਿਆ। ਉਹ ਅੱਗੇ ਹੀ 3 ਜਣੇ ਸਨ, ਪਰ ਚਾਚੇ ਬਖਸ਼ੇ ਆਖਿਆ, ਤੂੰ ਵੀ ਆ ਜਾ ਮੀਆਂ। ਫਿਰ ਇੱਕ ਬੰਦੇ ਉਹਨੂੰ ਗਧਾੜਿਆਂ ਤੇ ਚੁੱਕਿਆ ਤੇ ਉੱਪਰੋਂ ਚਾਚੇ ਬਖਸ਼ੇ ਉਹਦਾ ਹੱਥ ਫੜ ਕੇ ਖਿੱਚਿਆ ਤੇ ਉਹ ਵੀ ਉਹਨਾਂ ਨਾਲ ਫਸ ਕੇ ਬਹਿ ਗਿਆ। ਖਿਡਕਾਰ ਪਿੜ ਵਿੱਚ ਪਿੱਛੋਂ ਆਏ ਤੇ ਖਲਕਤ 2 ਧੜਿਆਂ ਵਿੱਚ ਭੈੜੋ ਵੰਡੀ ਗਈ, ਮੁਸਲਮਾਨ ਤੇ ਗੈਰ ਮੁਸਲਮਾਨ। ਬਾਸੂ ਢੋਲ ਦੀ ਘੁਮਕਾਰ ਉੱਤੇ ਭੰਗੜਾ ਪਾਉਂਦਾ ਆਇਆ। ਸਾਰੇ ਅਖਾੜੇ ਉੱਚੀ ਤਾੜੀਆਂ ਮਾਰ ਕੇ ਨਾਅਰੇ ਲਾਏ ਤੇ ਬੱਕਰੇ ਬੁਲਾਏ। ਇੱਕ ਬੜਾ ਦਾਣਾ ਪਰਦਾਣਾ ਪਾਡਾ ਜਿਹਾ ਬੰਦਾ ਹੱਥ ਵਿੱਚ ਛਮਕ ਫੜ ਕੇ ਖਲੋਤੇ ਬੰਦਿਆਂ ਨੂੰ ਬਿਠਾਉਂਦਾ ਪਿਆ ਸੀ। ਜੂਰੇ ਆਖਿਆ, ਇਹ ਤੇ ਆਪਣੇ ਪਿੰਡ ਦਾ ਜਾਤੂ ਮੋਚੀ ਏ, ਨੇਜ਼ੇ ਵਾਲਾ।